ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡਾ ਪਹਿਲਾ ਮੈਸੇਜ ਤ੍ਰਿਗਾ ਪੋਇਟ ਜੀ ਦਾ ਹੈ। ਇਹ ਲਿਖਦੇ ਹਨ, ਮੈਨੂੰ ਮੇਰੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਬੱਚੇ ਸਕੂਲ ਵਿੱਚ ਪੰਜਾਬੀ ਨਹੀਂ ਬੋਲ ਸਕਦੇ, ਸਿਰਫ ਹਿੰਦੀ ਤੇ ਅੰਗਰੇਜ਼ੀ ਹੀ ਬੋਲ ਸਕਦੇ ਹਨ। ਇਹ ਕਿਹੋ ਜਿਹਾ ਪੰਜਾਬ ਹੈ ਜਿੱਥੇ ਮਾਂ ਬੋਲੀ ਮਤਰੇਈ ਹੈ ਅਤੇ ਗੈਰ ਬੋਲੀਆਂ ਸਕੀ ਮਾਂ ਬਣ ਬੈਠੀਆਂ ਹਨ? ਜੀ ਡਾਕਟਰ ਸਾਹਿਬ, ਇਹਨਾਂ ਦਾ ਤ੍ਰਿਗਾ ਪੋਇਟ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇਹ ਮੈਸੇਜ ਜਿਹੜਾ ਅਸੀਂ ਪਿਛਲੇ ਦਿਨਾਂ 'ਚ ਇੱਕ ਸੈਗਮੈਂਟ ਵੀ ਇਸ ਦੇ ਉੱਤੇ ਕੀਤਾ ਸੀ ਜੀ ਕਿ ਕਿਵੇਂ ਪੰਜਾਬ ਦੇ ਵਿੱਚ ਜਿਹੜੇ ਪਬਲਿਕ ਸਕੂਲ ਨੇ ਔਰ ਅੰਗਰੇਜ਼ੀ ਸਕੂਲਾਂ ਦੇ ਨਾਂ ਥੱਲੇ ਜਿਹੜੀ ਇੱਕ ਨਵੀਂ ਕਮਰਸ਼ੀਅਲ ਐਕਟੀਵਿਟੀ ਹੈ ਪੈਸੇ ਬਣਾਉਣ ਦਾ ਸ਼ੁਰੂ ਕੀਤਾ ਜੀ, ਉੱਥੇ ਈਵਨ ਉਹਨਾਂ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਦੇ ਉੱਤੇ ਸਖਤ ਮਨਾਹੀ ਹੈ। ਔਰ ਇੱਥੋਂ ਤੱਕ ਇਹ ਗੱਲ ਤਾਂ ਇਹਨਾਂ ਨੇ ਪੰਜਾਬੀ ਦੇ ਹਵਾਲੇ ਨਾਲ ਕਹੀ ਹੈ, ਜੰਡਿਆਲਾ ਗੁਰੂ ਦੇ ਇੱਕ ਸਕੂਲ ਦੇ ਹਵਾਲੇ ਨਾਲ 2-3 ਦਿਨ ਪਹਿਲਾਂ ਹੀ ਖਬਰ ਸੀ ਕਿ ਇੱਕ ਸਿੱਖ ਵਿਦਿਆਰਥੀ ਨੇ ਦੂਸਰੇ ਨੂੰ ਜਿਹੜੀ ਹੈ ਜਦੋਂ ਉਹ ਗਿਆ ਤਾਂ ਫਤਿਹ ਬੁਲਾਈ ਅਤੇ ਉਸ ਨੂੰ ਟੀਚਰ ਨੇ ਬਾਹਰ ਕੱਢ ਲਿਆ। ਪ੍ਰਿੰਸੀਪਲ ਦੀ ਮੌਜੂਦਗੀ 'ਚ ਉਹਨੂੰ ਕੁੱਟਿਆ ਗਿਆ, ਉਹਦੀ ਜ਼ਖਮੀ ਬਾਂਹ ਦੇ ਨਾਲ ਉਹਦੀ ਮਾਂ ਦਾ ਇੰਟਰਵਿਊ ਵੀ ਸੀ ਜੀ। ਔਰ ਜਦੋਂ ਪ੍ਰਿੰਸੀਪਲ ਨੂੰ ਕੋਰਸਪੋਂਡੈਂਟ ਨੇ ਪੁੱਛਿਆ ਕਿ ਜੀ ਤੁਸੀਂ ਇਹ ਕੀਤਾ, ਉਹਨੇ ਕਿਹਾ ਜੀ ਹਾਂ, ਇਹਨੇ ਜਿਹੜੀ ਹੈ ਨਿਯਮ ਦੀ ਅਵਗਿਆ ਕੀਤੀ ਹੈ, ਇੱਥੇ ਗੁੱਡ ਮਾਰਨਿੰਗ ਕਿਹਾ ਜਾ ਸਕਦਾ, ਫਤਿਹ ਨਹੀਂ ਬੁਲਾਈ ਜਾ ਸਕਦੀ। ਔਰ ਇਹ ਗੱਲ ਸਾਹਮਣੇ ਆਈ ਵੀ ਉਹ ਸਕੂਲ ਵੀ ਜਿਹੜਾ ਇੱਕ ਤਰਨਾ ਦਲ ਨਿਹੰਗਾ ਹੁੰਦਾ ਹੈ ਉਹਦੀ ਸਰਪ੍ਰਸਤੀ ਦੇ ਥੱਲੇ ਚੱਲ ਰਿਹਾ ਜੀ ਹੁਣ। ਔਰ ਜਿਹੜਾ ਪੰਜਾਬੀ ਦੇ ਹਵਾਲੇ ਨਾਲ ਤਾਂ ਬਹੁਤ ਸਾਰੀਆਂ ਸਾਡੇ ਕੋਲ ਰਿਪੋਰਟਾਂ ਨੇ ਕਿ ਕਿਵੇਂ ਸਕੂਲਾਂ ਦੇ ਵਿੱਚ ਫਾਈਨ ਕੀਤਾ ਜਾਂਦਾ ਹੈ, ਬੱਚਿਆਂ ਦੇ ਉੱਤੇ ਸਖਤੀ ਕੀਤੀ ਜਾਂਦੀ ਹੈ ਕਿ ਵੀ ਉਹਨਾਂ ਨੇ ਹਿੰਦੀ ਬੋਲਣੀ ਹੈ ਜਾਂ ਅੰਗਰੇਜ਼ੀ ਬੋਲਣੀ ਜੀ। ਅੰਗਰੇਜ਼ੀ ਬਹੁਤਿਆਂ ਦੇ ਵੱਸ ਦਾ ਰੋਗ ਨਹੀਂ ਅਤੇ ਉਹ ਹਿੰਦੀ ਬੋਲਣ 'ਤੇ ਲਾਏ ਹੁੰਦੇ ਨੇ। ਔਰ ਇਹੀ ਗੱਲ ਮੇਰੇ ਇੱਥੋਂ ਇੱਕ ਚੰਗੇ ਦੋਸਤ ਜਿਹੜੇ ਕਿ ਕਾਫੀ ਦੇਰ ਬਾਅਦ ਪੰਜਾਬ ਗਏ 12-14 ਸਾਲ ਬਾਅਦ, ਲੁਧਿਆਣਾ ਜ਼ਿਲ੍ਹਾ ਉਹਨਾਂ ਦਾ, ਉਹ ਮੈਨੂੰ ਕਹਿਣ ਲੱਗੇ ਕਿ ਜੀ ਮੈਂ ਤਾਂ ਹੈਰਾਨ ਹੋ ਗਿਆ ਕਿ ਮੇਰੇ ਭਤੀਜੇ ਭਤੀਜੀਆਂ ਕੈਸੇ हैं आप जी अंकल कैसे हैं, आपका कैसा वहाँ क्या हो रहा है। ਕਹਿੰਦੇ ਮੈਂ ਕਿਹਾ ਵੀ ਤੁਸੀਂ ਇੱਥੇ ਕੈਸੇ ਔਰ ਵਹਾਂ ਕੀ। ਉਹ ਕਹਿੰਦੇ ਜੀ ਮੈਂ ਆਪਣੇ ਸਹੁਰਿਆਂ ਦੇ ਗਿਆ ਅਤੇ ਉੱਥੇ ਵੀ ਬੱਚੇ ਸਾਰੇ ਕਹਿੰਦੇ ਵੀ ਮੈਨੂੰ ਲੱਗੇ ਕਿ ਵੀ ਮੈਂ ਆਪਣੇ ਬੱਚਿਆਂ 'ਚ ਆਪਣੇ ਰਿਸ਼ਤੇਦਾਰਾਂ 'ਚ ਆਇਆ ਕਿ ਮੈਂ ਯੂਪੀ ਬਿਹਾਰ ਦੇ ਵਿੱਚ ਆਇਆ ਜੀ। ਔਰ ਕਹਿੰਦੇ ਵੀ ਮੈਂ ਜਦੋਂ ਪ੍ਰੋਟੈਸਟ ਕੀਤਾ ਆਪਣੇ ਭਰਾ ਨੂੰ ਕਿਹਾ ਆਪਣੇ ਉਹਨਾਂ ਨੂੰ, ਕਹਿੰਦੇ ਜੀ ਹੁਣ ਸਾਡਾ ਕੀ ਹੈ ਵੀ ਸਕੂਲ 'ਚ ਇਹਨਾਂ ਨੂੰ ਇਹ ਪੰਜਾਬੀ ਬੋਲਣ ਨਹੀਂ ਦਿੰਦੇ ਜੀ। ਇਹ ਪੇਰੈਂਟਸ ਨੂੰ ਹੈਗਾ ਹਰ ਇੱਕ ਨੂੰ ਕਿ ਜੀ ਤੁਸੀਂ ਚੰਗੀ ਵਿੱਦਿਆ ਦੇਣੀ ਹੈ ਬੱਚਿਆਂ ਨੂੰ, ਸੋ ਉਹ ਭੇਜਦੇ ਨੇ ਸਕੂਲਾਂ 'ਚ ਅੱਗੇ। ਹੁਣ ਜਿਹੜੀ 8 ਘੰਟੇ ਜਿਹੜੇ ਸਕੂਲ 'ਚ ਰਹਿੰਦੇ ਨੇ, ਅੱਛਾ ਫਿਰ ਉਹ ਸਕੂਲਾਂ ਵਾਲੇ ਪੇਰੈਂਟਸ ਨੂੰ ਵੀ ਕਹਿੰਦੇ ਨੇ ਕਿ ਜੀ ਇਹ ਤੁਹਾਡਾ ਬੱਚਾ ਚੰਗੀ ਹਿੰਦੀ ਨਹੀਂ ਬੋਲਦਾ ਜਾਂ ਚੰਗੀ ਅੰਗਰੇਜ਼ੀ ਨਹੀਂ ਬੋਲਦਾ, ਘਰ 'ਚ ਵੀ ਇਹਦੇ ਨਾਲ ਹਿੰਦੀ ਬੋਲਿਆ ਕਰੋ ਕਿਉਂਕਿ ਲੈਂਗੁਏਜ ਤਾਂ ਹੀ ਆਏਗੀ ਜੇ ਇਹਦੀ ਪ੍ਰੈਕਟਿਸ ਹੋਏਗੀ। ਜੀ ਜੀ। ਸੋ ਇਹ ਇੱਕ ਪੂਰਾ ਕਲਚਰ ਖੜਾ ਕਰ ਦਿੱਤਾ ਗਿਆ ਹੈ। ਔਰ ਇਹ ਅਕਾਲੀ ਜਿਨ੍ਹਾਂ ਦੀ 5ਵੀਂ ਵਾਰ ਬਾਦਲ ਮੁੱਖ ਮੰਤਰੀ ਬਣਿਆ ਪੰਜਾਬ ਦਾ, ਇਹਨਾਂ ਨੇ ਪਹਿਲਾਂ ਲੋਕਾਂ ਤੋਂ ਕੁਰਬਾਨੀਆਂ ਕਰਵਾਈਆਂ, ਜੇਲ੍ਹਾਂ ਕਟਵਾਈਆਂ। ਪੰਜਾਬੀ ਸੂਬਾ ਮੋਰਚਾ ਪੰਜਾਬ ਦੇ ਹਿੰਦੂਆਂ ਨੇ ਤਾਂ ਆਪਣੀ ਬੋਲੀ ਪਹਿਲਾਂ ਹੀ ਹਿੰਦੀ ਲਿਖਵਾਈ ਹੋਈ ਸੀ ਜੀ। ਸਧਾਰਨ ਸਿੱਖਾਂ ਨੇ ਜਿਨ੍ਹਾਂ ਦੇ ਵਿੱਚ 50,000 ਤੋਂ ਜ਼ਿਆਦਾ ਜਿਹੜੀਆਂ ਗ੍ਰਿਫਤਾਰੀਆਂ, 57,000 ਪੰਜਾਬੀ ਸੂਬੇ ਦੇ ਮੋਰਚੇ 'ਚ ਹੋਈਆਂ, ਜੇਲ੍ਹਾਂ ਕੱਟੀਆਂ, ਜਦਾਤਾਂ ਕੁਰਕ ਕਰਾਈਆਂ। ਮੰਗ ਤਾਂ ਇਹੀ ਸੀ ਕਿ ਵੀ ਇਹ ਪੰਜਾਬ ਸਾਡਾ ਹੈ, ਸਾਡੀ ਮਾਖਿਓਂ ਮਿੱਠੀ ਮਾਂ ਬੋਲੀ ਪੰਜਾਬੀ ਹੈ ਔਰ ਪੰਜਾਬੀ ਜਿਹੜੀ ਹੈ ਉਹ ਜਿਹੜੀ ਹੈ ਉਹਦੇ 'ਚ ਹੋਣੀ ਚਾਹੀਦੀ ਹੈ, ਉਸ ਦੇ ਉੱਤੇ ਬੇਸਡ ਜਿਹੜਾ ਉਹਨਾਂ ਦਾ ਇੱਕ ਸੂਬਾ ਹੋਣਾ ਚਾਹੀਦਾ। ਹੁਣ ਇੱਕ ਪਾਸੇ ਇਹ ਟ੍ਰੈਂਡ ਹੈ ਜਿੱਥੇ ਕਿ ਮੁਕੰਮਲ ਤੌਰ ਦੇ ਉੱਤੇ ਪੰਜਾਬੀ ਨੂੰ ਥ੍ਰੋਟਲ ਕੀਤਾ ਜਾ ਰਿਹਾ ਅਤੇ ਜਿਹੜੇ ਸਰਕਾਰੀ ਦਫ਼ਤਰ, ਸਰਕਾਰੀ ਅਦਾਰੇ ਔਰ ਦੂਸਰਾ ਹੈ ਉਹ ਤਾਂ ਬਿਲਕੁਲ ਹੀ ਅੰਗਰੇਜ਼ੀ ਦੇ ਉੱਤੇ ਆਏ ਹੋਏ ਨੇ, ਸੋ ਕਿ ਉਹਨਾਂ ਨੇ ਕੰਮ ਹੀ ਉਹਦੇ 'ਚ ਕਰਨਾ। ਜਦੋਂ ਜੁਝਾਰੂ ਲਹਿਰ ਸੀ ਉਦੋਂ ਜ਼ਰੂਰ ਥੋੜ੍ਹੀ ਦੇਰ ਲਈ ਪੰਜਾਬੀ ਟਾਈਪਰਾਈਟਰ ਆ ਗਏ, ਪੰਜਾਬੀ 'ਚ ਕੰਮ ਹੋਣ ਲੱਗ ਗਿਆ। ਸੋ ਇਹ ਜਿਹੜਾ ਰੁਝਾਨ ਹੈ ਔਰ ਅਕਾਲੀ, ਮੈਂ ਅੱਜ ਤੱਕ ਕਿਸੇ ਅਕਾਲੀ ਲੀਡਰ ਦਾ, ਸ਼੍ਰੋਮਣੀ ਕਮੇਟੀ, ਦੂਜੇ ਜਿਹੜੀ, ਔਰ ਉਹ ਅਜੇ ਜਨਰੇਸ਼ਨ ਜਿਉਂਦੀ ਹੈ ਜਿਨ੍ਹਾਂ ਨੇ ਜਿਹੜਾ ਗ੍ਰਿਫਤਾਰੀਆਂ ਦਿੱਤੀਆਂ ਸੀ, ਉਹਨਾਂ 'ਚ ਭਾਵੇਂ ਕਈ ਬਜ਼ੁਰਗ ਨੇ ਜਾਂ ਜਿਨ੍ਹਾਂ ਨੇ ਉਹ ਸਾਰਾ ਹਾਲ ਦੇਖਿਆ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਮਾਂ ਬੋਲੀ ਅੱਜ ਆਪਣੀ ਧਰਤੀ ਦੇ ਉੱਤੇ ਇੱਕ ਮਤਰੇਈ ਮਾਂ ਹੈ ਔਰ ਇਹ ਜਿਹੜੀ ਹਿੰਦੀ ਹੈ। ਔਰ ਹੁਣ ਜਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਸਰਕਾਰ ਆਈ ਹੈ, ਉਹਨੇ ਪਹਿਲੇ ਆਉਂਦੇ ਆਰਡਰ ਕੀਤਾ, ਬਿਊਰੋਕਰੇਸੀ ਨੂੰ ਕਿਹਾ ਜੀ ਕਰੋ। ਉਹਨਾਂ ਨੇ ਤਮਿਲਨਾਡੂ ਨੇ ਔਰ ਦੂਸਰੇ ਪ੍ਰੋਟੈਸਟ ਹੋਇਆ ਪੰਜਾਬ ਦੇ ਵਿੱਚ, ਲੁਧਿਆਣੇ ਤੋਂ ਲੈ ਕੇ ਦੂਜੇ ਤੱਕ ਸਭ ਬੋਰਡ ਜਿਹੜੇ ਨੇ ਉਹ ਹਿੰਦੀ 'ਚ ਲੱਗ ਗਏ। ਸੋ ਇਹ ਜਿਹੜਾ ਟ੍ਰੈਂਡ ਹੈ ਇਹ ਜ਼ਾਹਰ ਹੈ ਕਿ ਬੜਾ ਖਤਰਨਾਕ ਟ੍ਰੈਂਡ ਹੈ ਔਰ ਉਹ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸਿੱਖੀ,
ਪੰਜਾਬੀ ਸਾਡਾ ਸੱਭਿਆਚਾਰ ਇਸ ਸਭ ਨੂੰ ਡਿਸਟਰੋਏ ਕਰ ਰਹੇ ਨੇ। ਜੀ ਸੋ ਇਹਨਾਂ ਦਾ ਤ੍ਰਿਗਾ ਪੋਇਟ ਜੀ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਵੀਰ ਅਮਰ ਸਿੰਘ ਜੀ ਦਾ ਹੈ। ਇਹ ਲਿਖਦੇ ਹਨ, ਬਾਦਲ ਤੇ ਬੀਜੇਪੀ ਪੰਜਾਬ ਵਿੱਚ ਹਿੰਦੀ ਨੂੰ ਪ੍ਰਮੋਟ ਕਰ ਰਹੇ ਹਨ ਅਤੇ ਪੰਜਾਬੀ ਦਾ ਗਲਾ ਘੁੱਟ ਰਹੇ ਹਨ, ਜਿਵੇਂ ਕਿ ਪਹਿਲਾਂ ਭਾਰਤ ਵਿੱਚ ਉਰਦੂ ਦਾ ਗਲਾ ਘੁੱਟਿਆ ਗਿਆ ਹੈ। ਇੱਕ ਪਾਸੇ ਪੰਜਾਬੀ ਜ਼ੁਬਾਨ ਨੂੰ ਖਤਮ ਕੀਤਾ ਜਾ ਰਿਹਾ ਹੈ, ਦੂਸਰੇ ਪਾਸੇ ਸਿੱਖਾਂ ਦੀ ਆਬਾਦੀ ਵੀ ਘਟਾਈ ਜਾ ਰਹੀ ਹੈ। ਹਰ ਸਿੱਖ ਪਰਿਵਾਰ ਨੂੰ ਘੱਟੋ ਘੱਟ 4 ਬੱਚੇ ਪੈਦਾ ਕਰਨੇ ਚਾਹੀਦੇ ਹਨ। ਜੀ ਡਾਕਟਰ ਸਾਹਿਬ। ਕਿਹਨਾਂ ਨੇ ਲਿਖਿਆ ਹੈ ਜੀ? ਇਹ ਲਿਖਿਆ ਹੈ ਵੀਰ ਅਮਰ ਸਿੰਘ ਜੀ ਨੇ। ਵੀਰ ਅਮਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਸੌਰੀ ਡਾਕਟਰ ਸਾਹਿਬ, ਅਮਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ। ਥੀਮ ਉਹਨਾਂ ਦਾ ਵੀ ਇਹੀ ਹੈ ਕਿ ਵੀ ਕਿਵੇਂ ਪੰਜਾਬੀ ਦਾ ਗਲਾ ਘੁੱਟਿਆ ਜਾ ਰਿਹਾ, ਪਰ ਉਹਨਾਂ ਨੇ ਨਾਲ ਇੱਕ ਪੁਆਇੰਟ ਆਊਟ ਕੀਤਾ ਵੀ ਕਿਵੇਂ ਉਰਦੂ ਨੂੰ ਡਿਸਟਰੋਏ ਕੀਤਾ ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਰਦੂ ਜਿਹੜੀ ਜ਼ਬਾਨ ਹੈ ਅਸਲ ਦੇ ਵਿੱਚ ਤੁਰਕਾਂ ਦੇ ਵੇਲੇ, ਮੁਗਲਾਂ ਦੇ ਵੇਲੇ ਖਾਸ ਤੌਰ 'ਤੇ ਇਹ ਦੇਸੀ ਜ਼ਬਾਨ, ਜਿਹਨੂੰ ਹਿੰਦੁਸਤਾਨੀ ਜ਼ਬਾਨ ਵੀ ਕਹਿੰਦੇ ਸੀ ਜਾਂ ਬ੍ਰਜ ਭਾਸ਼ਾ ਜਾਂ ਹਿੰਦੀ ਵੀ ਕਿਹਾ ਜਾ ਸਕਦਾ ਹੈ, ਅਤੇ ਤੁਰਕੀ ਜ਼ਬਾਨ ਜਿਹੜੀ ਤੁਰਕਾਂ ਦੀ ਜ਼ਬਾਨ ਸੀ, ਜਿਹੜੀ ਜਿਹਨੂੰ ਅੱਜ ਟਰਕੀ ਮੁਲਕ ਕਿਹਾ ਜਾਂਦਾ ਹੈ, ਉਹਨਾਂ ਦੋਨਾਂ ਦੇ ਕੰਬੀਨੇਸ਼ਨ 'ਚੋਂ ਪੈਦਾ ਹੋਈ ਔਰ ਉਹਦੇ 'ਚ ਕੁਝ ਸ਼ਬਦ ਸੰਸਕ੍ਰਿਤ ਦੇ, ਕੁਝ ਫਾਰਸੀ ਦੇ ਆਏ। ਸੋ ਇਹ ਇੱਕ ਕਮਿਊਨੀਕੇਸ਼ਨ ਦੀ ਜ਼ਬਾਨ ਬਣੀ ਲੋਕਾਂ ਦੇ ਵਿੱਚ, ਜਿਹੜਾ ਆਪਸ ਦੇ ਵਿੱਚ ਹਾਕਮਾਂ ਦੀ ਔਰ ਰਿਆਇਆ ਜਿਹੜੀ ਹੈ ਉਹਦੇ 'ਚ ਕਮਿਊਨੀਕੇਟ ਕਰਦੇ ਸੀ ਜੀ। ਔਰ ਇਹ 14ਵੀਂ 15ਵੀਂ ਸਦੀ ਦੇ ਵਿੱਚ ਹੀ ਸ਼ੁਰੂ ਹੋਇਆ ਉਰਦੂ ਦਾ ਵਿਕਾਸ, ਔਰ ਫਿਰ ਅਗਲੀ ਸਦੀ 'ਚ ਪਹੁੰਚਦੇ ਪਹੁੰਚਦੇ ਇਸ ਦੀ ਕਾਫੀ ਤਰੱਕੀ ਹੋਈ। ਰਾਜ ਦਰਬਾਰ 'ਚ ਵੀ ਇਸਤੇਮਾਲ ਹੋਣਾ ਸ਼ੁਰੂ ਹੋਇਆ ਔਰ ਖ਼ਾਸ ਤੌਰ 'ਤੇ ਜਦੋਂ ਉਰਦੂ ਗਜ਼ਲ ਜਿਹੜੀ ਹੈ ਔਰ ਉਸ ਦੇ ਨਾਲ ਜੁੜਿਆ ਹੋਇਆ ਰਾਜ ਦਰਬਾਰ ਦਾ ਪੈਟਰਨੇਜ ਔਰ ਜਿਹੜਾ ਫਿਰ ਗਾਲਬ ਤੱਕ ਪਹੁੰਚਦੇ ਆ, ਸਿਖਰਾਂ 'ਤੇ ਪਹੁੰਚਦਾ ਉਰਦੂ ਗਜ਼ਲ ਦਾ ਅਦਬ ਜੀ। ਇਹ ਜਿਹੜਾ ਇਸ ਨੇ ਇਸ ਜ਼ਬਾਨ ਨੂੰ ਪ੍ਰਮੋਟ ਕੀਤਾ ਔਰ ਈਵਨ ਗੁਰੂ ਨਾਨਕ ਸਾਹਿਬ ਨੇ ਔਰ ਭਗਤ ਕਬੀਰ ਜੀ ਦਾ, ਕਿਉਂਕਿ ਉਹੀ ਪੀਰੀਅਡ ਹੈ ਜਦੋਂ ਇਹ ਲੈਂਗੁਏਜ ਡਿਵੈਲਪ ਹੋ ਰਹੀ ਹੈ, ਔਰ ਗੁਰੂ ਨਾਨਕ ਸਾਹਿਬ ਦੇ ਵੀ ਇੱਕ ਦੋ ਸ਼ਬਦ ਤਿਲੰਗ ਰਾਗ ਦੇ ਵਿੱਚ, ਗੁਰੂ ਅਰਜਨ ਸਾਹਿਬ ਦੇ ਵੀ 2 ਸ਼ਬਦ ਨੇ ਜਿਹੜੇ ਇਸ ਮਿਕਸ ਜ਼ਬਾਨ 'ਚ ਨੇ। ਜਿਵੇਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਅਸੀਂ ਪੜ੍ਹਦੇ ਹਾਂ, ਯਕ ਅਰਜ਼ ਗੁਫਤਮ ਪੇਸ਼ ਤੋਂ ਦਰ, ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ, ਬੇਐਬ ਪਰਵਰਦਗਾਰ, ਦੁਨੀਆ ਮੁਕਾਮ ਫਾਨੀ, ਤਹਿਕੀਕ ਦਿਲਦਾਨੀ, ਮਮ ਸਰ ਮੂਏ ਅਜ਼ਰਾਇਲ ਫਰਿਸ਼ਤੇ, ਦਿਲ ਹੇਚ ਨਾਦਾਨੀ। ਸੋ ਅੱਗੇ ਲੰਬਾ ਸ਼ਬਦ ਹੈ। ਸੋ ਇਹਨੂੰ ਕਈ ਫਾਰਸੀ ਕਹਿਣਗੇ ਕਿ ਜੀ ਇਹ ਫਾਰਸੀ 'ਚ ਹੈ। ਫਾਰਸੀ ਦੇ ਸ਼ਬਦ ਥੋੜ੍ਹੇ ਬਹੁਤ ਜ਼ਰੂਰ ਨੇ ਕਿਉਂਕਿ ਉਰਦੂ ਦੇ ਵਿੱਚ ਫਾਰਸੀ ਅਦਬ 'ਚੋਂ ਵੀ ਆਇਆ, ਪਰ ਇਹ ਉਸ ਪੀਰੀਅਡ ਦੀ ਡਿਵੈਲਪ ਹੋ ਰਹੀ ਜ਼ਬਾਨ ਹੈ ਉਰਦੂ। ਔਰ ਇਹ ਲਗਭਗ ਈਵਨ ਅੰਗਰੇਜ਼ਾਂ ਨੇ ਵੀ, ਭਾਵੇਂ ਅੰਗਰੇਜ਼ ਖੁਦ ਉਹਨਾਂ ਦੀ ਮਦਰ ਟੰਗ ਅੰਗਰੇਜ਼ੀ ਸੀ, ਪਰ ਉਹਨਾਂ ਨੇ ਇੱਕ ਜਿਹੜੀ ਕਮਿਊਨੀਕੇਸ਼ਨ, ਜਿਵੇਂ ਆਰਮੀ ਦੇ ਵਿੱਚ ਜਵਾਨ ਸੀ, ਇੱਕ ਸਟੇਜ ਸੀ ਕਿ ਲਗਭਗ 30% ਆਰਮੀ ਰਿਕਰੂਟਮੈਂਟ ਇੰਡੀਆ 'ਚੋਂ ਹੁੰਦੀ ਸੀ ਜੀ। ਸੋ ਉਹਨਾਂ ਨੇ ਸਕ੍ਰਿਪਟ ਉਹਦੀ ਇੰਗਲਿਸ਼ ਕਰ ਦਿੱਤੀ, ਪਰ ਇਹ ਜ਼ਬਾਨ ਇਹੀ ਹਿੰਦੁਸਤਾਨੀ ਸੀ ਜਿਹਦੇ ਨਾਲ ਉਹ ਕਮਿਊਨੀਕੇਟ ਕਰਦੇ ਸੀ। ਮੁਸਲਮਾਨ ਇਹਨੂੰ ਅਰੈਬਿਕ ਸਕ੍ਰਿਪਟ 'ਚ ਹੀ ਲਿਖਦੇ ਸੀ, ਅਰਬੀ ਅਲਫ ਬੇ ਵਾਲੇ 'ਚ, ਅੱਜ ਵੀ ਲਿਖਦੇ ਨੇ ਉਰਦੂ ਨੂੰ। ਸੋ ਲੇਕਿਨ 47 ਤੋਂ ਬਾਅਦ ਜਦੋਂ ਇਹ ਡਿਬੇਟ ਹੋਈ ਕਿ ਨੈਸ਼ਨਲ ਲੈਂਗੁਏਜ ਕੀ ਹੋਏ ਜੀ, ਤੇ ਜ਼ਾਹਰ ਹੈ ਕਿ ਇੱਕ ਪਾਰਟ ਇਹ ਸੀ ਕਿ ਵੀ ਇਹ ਇੱਕ ਜਿਹੜਾ ਉਰਦੂ ਹੈ ਜਾਂ ਇਹਨੂੰ ਹਿੰਦੁਸਤਾਨੀ ਕਹਿਣਾ ਜ਼ਿਆਦਾ ਬਿਹਤਰ ਹੈ, ਵੀ ਇਹ ਇੱਕ ਚੰਗੀ ਆਪਸ ਦੇ ਵਿੱਚ ਕਮਿਊਨੀਕੇਸ਼ਨ ਹੈਗੀ ਹੈ ਤੇ ਇਹਨੂੰ ਹੀ ਰਹਿਣ ਦਿੱਤਾ ਜਾਏ, ਬੇਸ਼ੱਕ ਉਹਦਾ ਲਿਖਤ ਦੇਵਨਾਗਰੀ 'ਚ ਕਰ ਦਿੱਤੀ ਜਾਏ, ਪਰ ਇਸ ਦੇ ਉੱਤੇ ਜਦੋਂ ਵੋਟਾਂ ਪਈਆਂ ਤੇ ਲਗਭਗ ਇੱਕੋ ਜਿਹੀਆਂ ਵੋਟਾਂ ਪੈ ਰਹੀਆਂ ਸੀ। ਗੁਰਮੁਖ ਸਿੰਘ ਮੁਸਾਫਰ ਜਿਹੜਾ ਕਿ ਆਪਣੀ ਗੈਲਰੀ ਤੋਂ ਬਾਹਰ ਗਿਆ ਹੋਇਆ ਸੀ, ਉਹਨੂੰ ਵੀ ਲਿਆਂਦਾ ਗਿਆ। ਔਰ ਜਿਵੇਂ ਕਿਹਾ ਜਾਂਦਾ ਹੈ, ਸਰਦਾਰ ਕਪੂਰ ਸਿੰਘ ਨੇ ਉਹਨਾਂ ਨੇ ਇਹ ਗੱਲ ਸਾਚੀ ਸਾਖੀ 'ਚ ਵੀ ਲਿਖੀ ਹੈ ਕਿ ਗਿਆਨੀ ਗੁਰਮੁਖ ਸਿੰਘ ਮੁਸਾਫਰ ਦੀ ਇੱਕ ਵੋਟ ਨੇ ਜਿਹੜੀ ਜ਼ਬਾਨ ਹੈ ਹਿੰਦੁਸਤਾਨੀ ਜਿਹੜੀ ਬਣਨੀ ਸੀ, ਉਹਦੀ ਥਾਂ 'ਤੇ ਹਿੰਦੀ ਨੂੰ ਨੈਸ਼ਨਲ ਲੈਂਗੁਏਜ ਬਣਾ ਦਿੱਤਾ। ਔਰ ਜਿਹੜੀ ਹਿੰਦੀ ਅੱਜ ਵੀ ਭਾਰਤ ਦੇ ਵਿੱਚ 29% ਤੋਂ ਜ਼ਿਆਦਾ ਲੋਕਾਂ ਦੀ ਮਾਂ ਬੋਲੀ ਨਹੀਂ, ਲੇਕਿਨ ਇਹਦੇ ਬਾਵਜੂਦ, ਔਰ ਇਹੀ ਕਾਰਨ ਹੈ ਵੀ ਤਮਿਲ ਵਾਲੇ ਅੱਜ ਵੀ ਜਦੋਂ ਇਹ ਹਿੰਦੀ ਦਾ ਆਰਡਰ ਕੱਢਿਆ ਉਹਨਾਂ ਨੇ ਉਹਨੂੰ ਰਜਿਸਟ ਕੀਤਾ, ਪਰ ਕਿਉਂਕਿ ਉਰਦੂ ਅਰੈਬਿਕ 'ਚ ਲਿਖਿਆ ਜਾਂਦਾ ਸੀ, ਅਰਬੀ ਸਕ੍ਰਿਪਟ ਦੇ ਵਿੱਚ, ਔਰ ਹਿੰਦੂ ਤਵੀ ਜਿਹੜੇ ਨੇ ਕਦੇ ਵੀ ਇਹਨੂੰ ਨਹੀਂ ਸੀ ਟੋਲਰੇਟ ਕਰਨਾ ਚਾਹੁੰਦੇ। ਔਰ ਅੱਜ ਜਿਹੜੀ ਹਿੰਦੀ ਬੋਲੀ ਜਾਂਦੀ ਹੈ, ਜੇ ਤੁਸੀਂ ਕਦੇ ਖਬਰਾਂ ਲਿਖਤ ਪੜ੍ਹ ਦੇਖੋ, ਹਾਲਾਂਕਿ ਅਸੀਂ ਵੀ ਹਿੰਦੀ ਪੜ੍ਹੀ ਹੈ ਸਕੂਲਾਂ ਦੇ ਵਿੱਚ ਔਰ ਅਸੀਂ ਦੇਖਿਆ, ਔਰ ਮੈਨੂੰ ਇਹ ਲੱਗਦਾ ਵੀ ਜਿਹੜੀ ਹਿੰਦੀ ਅਸੀਂ ਪੜ੍ਹੀ ਸੀ, ਸਾਨੂੰ ਵੀ ਅੱਜ ਦੀ ਹਿੰਦੀ ਜਿਹੜੀ ਹੈ ਉਹ ਸਮਝਣੀ ਔਖੀ ਹੋ ਰਹੀ ਹੈ, ਕਿਉਂਕਿ ਹੈਵੀਲੀ ਸੰਸਕ੍ਰਿਟਾਈਜ਼ਡ, ਉਹਦੇ 'ਚ ਸੰਸਕ੍ਰਿਤ ਉਹਨਾਂ ਨੇ ਵਾੜ ਕੇ ਜੋ ਆਵਾਜ਼ ਪਾਈ, ਜਾਂ ਜਿਵੇਂ ਮੋਦੀ ਵੀ ਬੋਲਦਾ ਹੈ, ਜਾਂ ਜਿਹੜੀ ਇਹਨਾਂ ਦੀ ਜ਼ਬਾਨ ਹੈ।
ਸੋ ਜਿਹੜੀ ਹਿੰਦੁਸਤਾਨੀ ਜ਼ਬਾਨ ਸੀ ਜਿਹਨੂੰ ਉਰਦੂ ਵੀ ਕਿਹਾ ਜਾਂਦਾ ਹੈ, ਉਹਦੇ 'ਚ ਉਰਦੂ ਜ਼ਬਾਨ ਵਾਲਾ ਭਾਵ ਆਮ ਲੋਕ ਨੂੰ ਸਮਝਦੇ ਸੀ, ਉਹਨੂੰ ਇੰਜੋਏ ਵੀ ਕਰਦੇ ਸੀ। ਉਹਦੇ 'ਚ ਇੱਕ ਲਿਟਰਰੀ ਅੰਦਾਜ਼ ਵੀ ਸੀ, ਉਹਦੇ 'ਚ ਇੱਕ ਆਪਣਾ ਸਵਾਦ ਵੀ ਸੀ, ਪਰ ਉਹ ਲੋਕਾਂ ਦੀ ਸਮਝ ਗੋਚਰੇ ਵੀ ਸੀ। ਪਰ ਅੱਜ ਜਿਹੜੀ ਹਿੰਦੀ ਇਹਨਾਂ ਨੇ ਹੁਣ ਨੈਸ਼ਨਲ ਲੈਂਗੁਏਜ ਬਣਾ ਕੇ ਜੋ ਹਿੰਦੀ ਲਿਖੀ ਜਾਂਦੀ ਹੈ, ਬੋਲੀ ਜਾਂਦੀ ਹੈ, ਉਹ ਤਾਂ ਸੰਸਕ੍ਰਿਤ ਹੈ। ਔਰ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਹੈ ਕਿ ਜੇ ਇਹਨਾਂ ਮੋਦੀ ਹੋਰਾਂ ਨੂੰ 1-2 ਟਰਮਸ ਹੋਰ ਮਿਲ ਗਈਆਂ, ਇਹਨਾਂ ਨੇ ਕਹਿਣਾ ਵੀ ਇਹ ਹਿੰਦੀ ਵੀ ਸਾਡੇ ਫਿੱਟ ਨਹੀਂ ਬਹਿੰਦੀ, ਸੰਸਕ੍ਰਿਤ ਨੂੰ ਹੀ ਬਣਾ ਦਿਓ ਦੇਸ਼ ਦੀ ਨੈਸ਼ਨਲ ਲੈਂਗੁਏਜ। ਹਾਲਾਂਕਿ ਜਿਸ ਸੰਸਕ੍ਰਿਤ ਚੋਂ ਇੰਨਾ ਹੈਵੀਲੀ ਹਿੰਦੀ ਬੋਰੋ ਕਰ ਰਹੀ ਹੈ ਅੱਜ ਕੱਲ੍ਹ, ਪਿਛਲੀ ਸੈਂਸਸ ਦੇ ਵਿੱਚ ਭਾਰਤ ਦੇ ਵਿੱਚ ਸਿਰਫ 50,000 ਲੋਕਾਂ ਨੇ ਲਿਖਾਇਆ ਹੈ ਕਿ ਸਾਡੀ ਮਦਰ ਟੰਗ ਹਿੰਦੀ ਹੈ, ਜਿਹੜੀ ਹੈ ਸੰਸਕ੍ਰਿਤ ਹੈ ਜੀ। ਸੋ ਇਹਨਾਂ ਨੇ ਵੀਰ ਅਮਰ ਜੀ ਨੇ ਬਿਲਕੁਲ ਠੀਕ ਕਿਹਾ ਕਿ ਵੀ ਇਹ ਸਾਡਾ ਲੈਂਗੁਏਜ ਪੰਜਾਬੀ ਦਾ ਖਾਤਮਾ ਤੇ ਬਾਕੀ ਆਬਾਦੀ ਕਿਵੇਂ ਸਾਡੀ ਘਟਾਈ ਜਾ ਰਹੀ ਹੈ। ਔਰ ਉਹਨਾਂ ਨੇ ਸੁਜੈਸ਼ਨ ਦਿੱਤਾ ਹੈ ਕਿ ਵੀ 4-4 ਬੱਚੇ ਹੋਣੇ ਚਾਹੀਦੇ ਨੇ ਜੀ। ਮੈਂ ਸਮਝਦਾ ਵੀ ਇਹ ਇਸ਼ੂ ਕੁਆਇਟ ਗੰਭੀਰ ਇਸ਼ੂ ਹੈ। ਹਾਲਾਂਕਿ ਜਥੇਦਾਰ ਅਕਾਲ ਤਖਤ ਸਾਹਿਬ ਦਾ ਵੀ ਇਸ ਦੇ ਉੱਤੇ ਕੁਛ ਅਰਸਾ ਪਹਿਲਾਂ ਬਿਆਨ ਸੀ ਕਿ ਜੀ ਵੱਧ ਬੱਚੇ ਪੈਦਾ ਕਰਨਾ ਚਾਹੀਦੇ ਨੇ, ਪਰ ਚੰਗਾ ਹੋਏ ਵੀ ਉਹ ਆਪਣੀ ਸਰਕਾਰ, ਜਿਹੜੀ ਪੰਥਕ ਸਰਕਾਰ ਜਿਹਦੇ ਨਾਂ ਥੱਲੇ ਹੁਣ ਹਰਿਆਣਾ ਕਮੇਟੀ ਨੂੰ ਰੋਕਣ ਤੇ ਲੱਗੇ ਹੋਏ ਨੇ, ਉਹਨੂੰ ਹੀ ਕਹਿ ਦੇਣ ਬਾਦਲ ਨੂੰ ਕਿ ਆ ਜਿਹੜਾ ਫੈਮਿਲੀ ਪਲੈਨਿੰਗ ਡਿਪਾਰਟਮੈਂਟ ਹੈ ਪੰਜਾਬ ਦਾ ਬੰਦ ਕਰੋ। ਜੀ। ਹੈਲਥ ਦੇ ਥੱਲੇ, ਹੈਲਥ ਡਿਪਾਰਟਮੈਂਟ ਦੇ ਥੱਲੇ ਇਹ ਤਾਂ ਨੌਕਰੀ ਨਹੀਂ ਕਰਨ ਦਿੰਦੇ। ਡਾਕਟਰਾਂ ਨੂੰ, ਨਰਸਾਂ ਨੂੰ, ਦੂਜਿਆਂ ਨੂੰ ਕੋਟਾ ਦਿੱਤਾ ਹੁੰਦਾ ਕਿ ਜੀ ਤੁਸੀਂ ਮਹੀਨੇ ਬਾਅਦ ਰਿਪੋਰਟ ਕਰਨਾ ਹੈ, ਤੁਸੀਂ ਕਿੰਨੀਆਂ ਟੋਬੈਕਟਮੀਜ਼ ਕੀਤੀਆਂ, ਕਿੰਨੀਆਂ ਵਿਸੈਕਟਮੀਜ਼ ਕੀਤੀਆਂ, ਨਲਬੰਦੀ ਕਿੰਨੀ ਕੀਤੀ, ਨਸਬੰਦੀ ਕਿੰਨੀ ਕੀਤੀ, ਲੂਪ ਕਿੰਨੇ ਵੰਡੇ, ਫਲਾਣਾ ਕੀ ਹੋਇਆ। ਔਰ ਜਿਹੜੇ ਉਸ ਕੋਟੇ ਨੂੰ ਪੂਰੇ ਨਹੀਂ ਕਰਦੇ ਉਹਨਾਂ ਦੀ ਉਹ ਸਰਵਿਸ ਬੁੱਕ ਖਰਾਬ ਕਰਦੇ ਨੇ, ਉਹਨਾਂ ਦੀਆਂ ਟਰਾਂਸਫਰਸ ਕਰਦੇ ਨੇ। ਬਾਕੀ ਭਾਰਤ ਦੇ ਵਿੱਚ ਉਸ ਜ਼ੀਲ ਨਾਲ ਕਦੇ ਵੀ ਫੈਮਿਲੀ ਪਲੈਨਿੰਗ ਪ੍ਰੋਗਰਾਮ ਕਿਸੇ ਸਟੇਟ ਨੇ ਲਾਗੂ ਨਹੀਂ ਕੀਤਾ ਜਿਹਦੇ ਨਾਲ ਪੰਜਾਬ 'ਚ ਇਹਨਾਂ ਨੇ ਕੀਤਾ। ਸੋ ਜਥੇਦਾਰ ਸਾਹਿਬ ਬਜਾਏ ਕਿ ਐਵੇਂ ਹਵਾ 'ਚ ਡਾਂਗਾ ਮਾਰਨ ਦੇ, ਜੇ ਸੱਚਮੁੱਚ ਹੀ ਇਹ ਇੱਕ ਸੀਰੀਅਸ ਇਸ਼ੂ ਹੈ ਜਿਹੜਾ ਕਿ ਹੈ ਔਰ ਇਹਨੂੰ ਡਿਬੇਟ ਵੀ ਕਰਨਾ ਚਾਹੀਦਾ, ਮੈਂ ਈਦਰ ਵੇ ਇਸ ਬਾਰੇ ਅਜੇ ਕੋਈ ਰਾਏ ਨਹੀਂ ਰੱਖਦਾ, ਲੇਕਿਨ ਮੈਂ ਇਹ ਸਮਝਦਾ ਵੀ ਜੇ ਇਹਦਾ ਤਰੀਕਾ ਹੈ, ਉਹਨਾਂ ਨੂੰ ਕਹੋ ਜੀ ਪੰਜਾਬ ਨੂੰ ਨਸ਼ਿਆਂ ਤੋਂ ਛਡਾਓ, ਜੀ ਨਸ਼ਾ ਮੁਕਤ ਕਰੋ। ਨਸ਼ਾ ਮੁਕਤ ਆਪਣੀ ਸਰਕਾਰ ਨੂੰ ਕਹੋ, ਪੰਥਕ ਨੂੰ, ਕਿ ਜਿਨ੍ਹਾਂ ਨੇ ਬੱਚੀਆਂ ਦੇ ਸਕੂਲਾਂ ਦੇ ਬਾਹਰ ਵੀ ਠੇਕੇ ਖੋਲ੍ਹੇ ਹੋਏ ਨੇ, ਆਮ ਸਕੂਲਾਂ ਦੇ ਬਾਹਰ ਨੇ, ਗੁਰਦੁਆਰਿਆਂ ਮੰਦਰਾਂ ਮਸੀਤਾਂ ਦੇ ਬਾਹਰ ਨੇ, ਕਿ ਵੀ ਆਪਣੀ ਸਰਕਾਰ ਨੂੰ ਆਦੇਸ਼ ਦਿਓ ਕਿ ਵੀ ਜੇ ਗੁਜਰਾਤ ਜਿਹੜਾ ਹੈ ਬਿਨਾਂ ਸ਼ਰਾਬ ਵੇਚਿਆ ਜਾਂ ਬਿਨਾਂ ਸ਼ਰਾਬ ਦੇ ਠੇਕੇ ਖੋਲ੍ਹੇ ਆਪਣੀ ਇਕੋਨਮੀ ਨੂੰ ਸਟੇਬਲ ਕਰ ਸਕਦਾ ਹੈ, ਤੇ ਤੁਸੀਂ ਤਾਂ ਸਾਰੀ ਇਕੋਨਮੀ ਜਿਹੜੀ ਆ ਉਹ ਸ਼ਰਾਬ ਦੇ ਸਿਰ ਦੇ ਉੱਤੇ ਖੜੀ ਕੀਤੀ ਹੋਈ ਹੈ। ਜੇ ਉਹਦੇ 'ਚੋਂ ਟੈਕਸ ਹੁੰਦਾ, ਸ਼ਰਾਬ ਵੇਚ ਕੇ ਟੈਕਸ ਲੈਣਗੇ ਤੇ ਫਿਰ ਉਹਨੂੰ ਠੀਕ ਕਰਨਗੇ ਕਿ ਜੀ ਉਹ ਟੀਬੀ ਦੇ ਮਰੀਜ਼ਾਂ ਦੇ ਲਈ ਅਸੀਂ ਆਹ ਫੰਡ ਰੱਖਿਆ। ਟੀਬੀ ਤਾਂ ਤੁਸੀਂ ਕਰ ਦਿੱਤੀ ਸਿਗਟਾਂ ਪਿਆ ਕੇ, ਜਿਸ ਲੈਵਲ ਤੇ ਜਿਹੜਾ ਬਾਕੀਆਂ ਨੇ ਟੈਕਸ ਵਧਾਇਆ, ਇਹਨਾਂ ਨੇ ਸਿਗਟਾਂ ਤੇ ਕੱਟ ਲਾਇਆ ਵੀ ਹੋਰ ਵੇਚੋ ਸਿਗਟਾਂ। ਸੋ ਅਸੀਂ ਸਮਝਦੇ ਹਾਂ ਵੀ ਇਹ ਠੀਕ ਹੈ। ਅਸੀਂ ਸੋਚਦੇ ਹਾਂ ਇੱਕ ਜਨਰਲਾਈਜ਼ ਹੈ ਕਿ ਜੀ ਬੱਚੇ ਜ਼ਿਆਦਾ ਹੋਣੇ ਚਾਹੀਦੇ ਨੇ, ਪਰ ਜਿਹੜੇ ਹੈਗੇ ਨੇ ਉਹਨਾਂ ਨੂੰ ਤਾਂ ਬਚਾ ਲਈਏ। ਫਾਰਮਰ ਸੁਸਾਈਡ ਕਰਨ ਤੇ ਲੱਗੇ ਹੋਏ ਨੇ, ਬੱਚੇ ਜਿਹੜੇ ਨੇ ਉਹ ਡਰੱਗੀ ਹੋ ਰਹੇ ਨੇ। ਔਰ ਜਿਵੇਂ ਇੱਕ ਨੇ ਕਿਹਾ ਸੀ ਇਸ ਦੇ ਉੱਤੇ, ਚਲੋ ਇਹਨਾਂ ਨੇ ਤਾਂ ਇੱਕ ਕ੍ਰੀਏਟਿਵ ਸੁਝਾਅ ਦਿੱਤਾ, ਕਿਸੇ ਨੇ ਕਿਹਾ ਸੀ, ਉਹ ਕਹਿੰਦੇ ਨੇ ਵੀ ਹੁਣ ਉਹ ਡਰੱਗ ਵਿਕਦੀ ਨਹੀਂ, ਹੋਰ ਲਿਆਓ ਅਸੀਂ ਵੇਚੀਏ ਤਾਂ ਕਿ ਮਾਰੀਏ ਡਰੱਗ ਵੇਚ ਕੇ। ਸੋ ਜਿਹੜੀ ਆਲਰੇਡੀ ਐਗਜ਼ਿਸਟ ਕਰਦੇ ਨੇ ਉਹ ਤਾਂ ਜਾ ਰਹੇ ਨੇ ਜੀ ਜੀ। ਔਰ ਉਹ ਡਰਾਮਾ ਜਿਹਾ ਕਰਕੇ 2-3 ਹਫ਼ਤੇ ਕਿ ਜੀ ਫੜਿਆ ਗਿਆ, ਡਰੱਗ ਫੜੇ ਗਏ, ਅਮਲੀ ਅੰਦਰ ਕਰਤੇ, ਗੱਲ ਮੁਕਾ ਦਿੱਤੀ। ਸੋ ਪਰ ਫਿਰ ਵੀ ਇਹਨਾਂ ਦਾ ਵੀਰ ਅਮਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।